ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 3 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ, ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਭਈ ਜਿਹੜਾ ਹਾਊਸ ਨੇ ਟਰੰਪ ਹੋਣਾ ਦੇ ਜਿਹੜਾ ਵਾਰ ਵਾਲਾ ਰੈਜ਼ੋਲੂਸ਼ਨ ਆ ਉਹ ਟਰੰਪ ਹੋਣਾ ਦੇ ਅਗੇਂਸਟ ਪਾਸ ਕਰ ਦਿੱਤਾ ਹੈਗਾ। GOP ਦੇ 4 ਕੈਂਡੀਡੇਟਸ ਨੇ ਇਸ ਨੂੰ ਜਿਹੜਾ ਆ ਸਪੋਰਟ ਕੀਤਾ ਹੈਗਾ। ਸੋ ਹਾਊਸ ਦੇ ਵਿੱਚ ਜਦੋਂ ਵੋਟ ਹੋਈ ਹੈਗੀ ਆ 215 ਜਾਣੇ ਹੱਕ ਸੀ, 208 ਜਾਣੇ ਜਿਹੜੇ ਆ ਅਗੇਂਸਟ ਸੀਗੇ। ਸੋ ਇਸ ਕਰਕੇ ਜਿਹੜਾ ਬਾਰ ਪਾਵਰ ਰੈਜ਼ੋਲੂਸ਼ਨ ਆ ਉਸ ਨੂੰ ਪਾਸ ਕਰ ਦਿੱਤਾ ਗਿਆ ਹੈਗਾ 4 ਰਿਪਬਲਿਕਨਸ ਦੀ ਮਦਦ ਦੇ ਨਾਲ। ਸੋ ਹੁਣ ਇਹ ਸੈਨੇਟ 'ਚ ਜਾਊਗਾ। ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਜੈਰਡ ਗੋਲਡਨ ਜੋ ਹੈਗੇ ਆ ਜੀ, ਸੋ ਉਹਨਾਂ ਨੇ ਜੋ ਮੇਨ ਤੋਂ ਰਹਿਣ ਵਾਲੇ ਆ ਉਹਨਾਂ ਨੇ ਜਿਹੜਾ ਵੋਟ ਅਗੇਂਸਟ ਕੀਤੀ ਹੈਗੀ ਆ। 3 ਵਾਰੀ ਪਹਿਲਾਂ ਫੇਲਡ ਅਟੈਂਪਟ ਹੋਈ ਸੀਗੀ ਇਸ ਜਿਹੜਾ ਰੈਜ਼ੋਲੂਸ਼ਨ ਆ ਉਸ ਨੂੰ ਪਾਸ ਕਰਨ ਦੇ ਲਈ। ਰਿਪਬਲਿਕਨ ਰਿਪਰੈਜ਼ੈਂਟੇਟਿਵ ਥਾਮਸ ਮੈਸੀ ਕੰਟਕੀ ਦੇ, ਬ੍ਰਾਇਨ ਫਿਟਜ਼ਪੈਟਰਿਕ ਪੈਂਸਿਲਵੇਨੀਆ ਦੇ, ਟੌਮ ਬੈਰੇਟ ਮਿਸ਼ੀਗਨ ਦੇ ਤੇ ਬੈਰਨ ਡੇਵਿਡਸਨ ਓਹਾਇਓ ਦੇ, ਉਹ ਸਾਰਿਆਂ ਨੇ ਡੈਮੋਕ੍ਰੇਟਸ ਦੇ ਨਾਲ ਰਲ ਕੇ ਜਿਹੜੀ ਆ ਵੋਟ ਪਾਈ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੀ ਜਿਹੜੀ ਹਵਾ ਏਅਰਲਾਈਨਸ ਆ ਉਹਨਾਂ ਦੇ ਨਾਲ ਜੁੜੀ ਹੋਈ ਹੈ। ਬੜੀ ਅਹਿਮ ਖਬਰ ਆ। ਜਿਹੜੇ ਵੀ ਲੋਕ ਆਉਣ ਵਾਲੇ ਟਾਈਮ ਦੇ ਵਿੱਚ ਟਰੈਵਲ ਕਰਨਗੇ ਉਹਨਾਂ ਦੇ ਲਈ ਬੜੀ ਜਿਹੜੀ ਧਿਆਨ ਦੇਣ ਵਾਲੀ ਗੱਲ ਆ। ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਕਰਕੇ ਅਮਰੀਕਨ ਏਅਰਲਾਈਨਸ ਨੇ ਜਿਹੜੀਆਂ ਅਮਰੀਕਨ ਏਅਰਲਾਈਨਸ ਨੇ ਲਾਸ ਐਂਜਲਸ ਤੋਂ ਚੱਲਣ ਵਾਲੀਆਂ 4 ਜਿਹੜੀਆਂ ਪ੍ਰਮੁੱਖ ਸਿੱਧੀਆਂ ਉਡਾਣਾਂ ਸੀਗੀਆਂ ਉਹਨਾਂ ਦੇ ਸਮੇਤ 6 ਉੱਤਰੀ ਅਮਰੀਕੀ ਰੂਟਾਂ ਨੂੰ ਜਿਹੜਾ ਉਹ ਅਸਥਾਈ ਤੌਰ ਤੇ ਮੁਲਤਵੀ ਕਰਨ ਦਾ ਜਿਹੜਾ ਫੈਸਲਾ ਕੀਤਾ। ਕਲੀਵਲੈਂਡ, ਲਾਸ ਐਂਜਲਸ ਤੋਂ ਜਿਹੜੀਆਂ ਸਿੱਧੀਆਂ ਸ਼ਹਿਰਾਂ ਦੇ ਲਈ ਉਡਾਣਾਂ ਸੀਗੀਆਂ ਬੰਦ ਰਹਿਣੀਆਂ। ਕਲੀਵਲੈਂਡ, ਕੋਲੰਬਸ, ਪਿਟਸਬਰਗ, ਵਾਸ਼ਿੰਗਟਨ, ਡੈਲਸ ਤੇ ਇਹਨਾਂ ਤੋਂ ਇਲਾਵਾ ਸ਼ਾਰਲਟ ਤੋਂ ਓਨਟਾਰੀਓ ਤੇ ਸ਼ਾਰਲਟ ਤੋਂ ਸੈਕਰਾਮੈਂਟੋ, ਇਹ ਜਿਹੜੀਆਂ ਉਡਾਣਾਂ ਹੁਣ ਬੰਦ ਰਹਿਣਗੀਆਂ 5 ਅਗਸਤ ਤੋਂ ਲੈ ਕੇ 5 ਅਕਤੂਬਰ ਤੱਕ। ਤੇ ਇਹ ਜਿਹੜਾ ਫੈਸਲਾ ਲਿਆ ਗਿਆ ਉਹ ਕਹਿੰਦੇ ਵੀ ਜਿਹੜੇ ਇਸ ਟਾਈਮ ਫਿਊਲ ਕਾਸਟ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਆ, ਜਿਹੜੀਆਂ ਲਾਗਤਾਂ ਨੇ ਉਹ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਮਿਡਲ ਈਸਟ ਦੇ ਵਿੱਚ ਚੱਲ ਰਹੀ ਜਿਹੜੀ ਜੰਗ ਆ ਉਹਦੇ ਕਰਕੇ ਜਿਹੜਾ ਜੈਟ ਫਿਊਲ ਹੈ, ਹਵਾਈ ਜਹਾਜ਼ ਦੇ ਤੇਲ ਦੀਆਂ ਕੀਮਤਾਂ, ਉਹਨਾਂ ਦੇ ਵਿੱਚ ਬਹੁਤ ਭਾਰੀ ਉਛਾਲ ਆ ਚੁੱਕਿਆ। ਤੇ ਏਅਰਲਾਈਨ ਨੂੰ ਉਮੀਦ ਹੈ ਕਿ ਇਸ ਸਾਲ ਉਹਨਾਂ ਦਾ ਤੇਲ ਦਾ ਬਿੱਲ $4 ਬਿਲੀਅਨ ਤੋਂ ਵੀ ਵੱਧ ਸਕਦਾ ਹੈ। ਸੋ ਮੁਸਾਫਰਾਂ ਦੇ ਲਈ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਲਈ ਆਪਸ਼ਨ ਕੀ ਹੈ, ਏਅਰਲਾਈਨ ਨੇ ਸਾਫ਼ ਕੀਤਾ ਕਿ ਉਡਾਣਾਂ ਹਮੇਸ਼ਾ ਦੇ ਲਈ ਅਸੀਂ ਬੰਦ ਨਹੀਂ ਕਰਾਂਗੇ। ਪ੍ਰਭਾਵਿਤ ਹੋਣ ਵਾਲੇ ਯਾਤਰੀਆਂ ਨੂੰ ਦੂਜਾ ਰੂਟ ਯਾਨੀ ਕਿ ਕਨੈਕਟਿੰਗ ਫਲਾਈਟ ਦਿੱਤਾ ਜਾਊਗਾ ਜਾਂ ਫਿਰ ਉਹਨਾਂ ਦੇ ਪੈਸੇ ਰਿਫੰਡ ਕਰ ਦਿੱਤੇ ਜਾਣਗੇ। ਜਿਹੜਾ ਲਾਸ ਐਂਜਲਸ ਤੋਂ ਇਹਨਾਂ ਸ਼ਹਿਰਾਂ ਦੇ ਲਈ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਹੁਣ ਸਿੱਧੀ ਫਲਾਈਟ ਦੀ ਬਜਾਏ ਰੁਕ ਕੇ ਯਾਨੀ ਕਿ ਕਨੈਕਟਿੰਗ ਫਲਾਈਟਸ ਦੇ ਰਾਹੀਂ ਜਾਣਾ ਪਊਗਾ। ਸੋ ਇਹ ਇਹਨਾਂ ਨੇ ਅੱਜ ਹੀ ਜਿਹੜੀ ਆ ਉਹ ਜਾਰੀ ਕੀਤੀ ਹੈ। ਤੇ ਨਾਲ ਹੀ ਕਹਿੰਦੇ ਕਿ ਏਅਰਲਾਈਨ ਜਿਹੜਾ ਉਹ ਆਪਣੇ ਸਕੈਜੂਅਲਸ ਨੂੰ ਫ੍ਰੀਕੁਐਂਟਲੀ ਜਿਹੜਾ ਐਡਜਸਟ ਕਰੂਗਾ। ਤੇ ਕੁਝ ਕੁ ਮੇਜਰ ਏਅਰਲਾਈਨਸ ਜਿਹੜੀਆਂ ਨੇ ਉਹਨਾਂ ਨੇ ਇਹ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਿਹੜਾ ਇਸ ਫਿਊਲ ਦੇ ਕਰਕੇ ਜਿਹੜਾ ਉਹਨਾਂ ਦਾ ਪ੍ਰੋਫਿਟ ਮਾਰਜਨ ਆ ਉਹਦੇ ਕਰਕੇ ਜਿਹੜਾ ਇੰਪੈਕਟ ਪਿਆ ਉਹਦੇ ਨਾਲ 2-4 ਹੋਣ ਦੇ ਲਈ, ਉਹਦੇ ਨਾਲ ਸਿੱਝਣ ਦੇ ਲਈ ਜਿਹੜਾ ਪਲਾਨ ਆ ਉਹ ਤਿਆਰ ਕਰ ਰਹੇ ਆ। ਸੋ ਆਪਾਂ ਨੂੰ ਪਤਾ ਹੀ ਹੈ ਕਿ ਇਸ ਵੇਲੇ ਅਮਰੀਕਾ ਈਰਾਨ ਜਿਹੜੀ ਜੰਗ ਆ ਲੱਗੀ ਹੋਈ ਆ। ਲੋਕ ਹਰ ਹਫ਼ਤੇ ਇਹ ਉਮੀਦ ਕਰਦੇ ਆ ਕਿ ਸ਼ਾਇਦ ਇਸ ਵਾਰੀ ਜਿਹੜਾ ਜੰਗ ਦਾ ਉਹ ਕੋਈ ਨਾ ਕੋਈ ਸਿੱਟਾ ਨਿਕਲੂਗਾ ਜਾਂ ਫਿਰ ਜੰਗ ਖਤਮ ਹੋਊਗੀ। ਪਰ ਉਹ ਉਮੀਦਾਂ ਜਿਹੜੀਆਂ ਨੇ ਉਹ ਹਰ ਵਾਰ ਧਰੀਆਂ ਰਹਿ ਜਾਂਦੀਆਂ ਨੇ। ਇਸੇ ਕਰਕੇ ਆਪਾਂ ਸਵੇਰ ਦੀਆਂ ਖਬਰਾਂ ਦੇ ਵਿੱਚ ਵੀ ਜ਼ਿਕਰ ਕਰ ਰਹੇ ਸੀਗੇ ਕਿ ਜਦੋਂ ਬੈਂਜਾਮਿਨ ਨੇਤਨਯਾਹੂ ਤੇ ਟਰੰਪ ਦੇ ਵਿਚਾਲੇ ਗੱਲਬਾਤ ਹੋਈ ਹੈ ਤਾਂ ਟਰੰਪ ਨੂੰ ਅਖੀਰ ਦੇ ਉੱਤੇ
ਉਹਨਾਂ ਨੂੰ ਜਿਹੜਾ ਉਹ ਝਿੜਕਣਾ ਵੀ ਪਿਆ ਕਿ ਤੁਸੀਂ ਲਬਨਾਨ ਦੇ ਉੱਤੇ ਹਮਲੇ ਕਰ ਰਹੇ ਹੋ, ਇਸ ਕਰਕੇ ਜਿਹੜੀ ਸ਼ਾਂਤੀ ਵਾਰਤਾ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭੰਗ ਹੋ ਗਈ ਹੈ। ਸੋ ਦੋਨਾਂ ਆਗੂਆਂ ਦੇ ਵਿਚਾਲੇ ਤਲਖ ਕਲਾਮੀ ਵੀ ਹੋਈ ਸੀ, ਪਰ ਇਸ ਦਾ ਅਸਰ ਨਾ ਸਿਰਫ ਅਮਰੀਕਨ ਇਕਨੋਮੀ ਦੇ ਉੱਤੇ ਬਲਕਿ ਦੁਨੀਆ ਭਰ ਦੀ ਇਕਨੋਮੀ ਦੇ ਉੱਤੇ ਇਸ ਜੰਗ ਦਾ ਜਿਹੜਾ ਅਸਰ ਆ ਲਗਾਤਾਰ ਦਿਨ ਬ ਦਿਨ ਵਧਦਾ ਜਾ ਰਿਹਾ ਜੀ। ਇੱਕ ਪਾਸੇ ਜਿਹੜੇ ਸੈਕਟਰੀ ਆਫ ਸਟੇਟ ਆ ਮਾਰਕੋ ਰੂਬੀਓ ਹੋਣੀ, ਉਹ ਜੀ ਕਾਂਗਰਸ ਦੇ ਸਾਹਮਣੇ, ਲਾ ਮੇਕਰਸ ਦੇ ਸਾਹਮਣੇ ਇਹ ਕਹਿ ਰਹੇ ਸੀ ਵੀ ਸਾਡੀ ਜਿਹੜੀ ਈਰਾਨ ਦੀ ਜੰਗ ਆ ਉਹ ਖਤਮ ਹੋ ਚੁੱਕੀ ਆ, ਵੀ ਹੈਵ ਜੀ ਦ ਵਾਰ ਵਾਸ ਕਨਕਲੂਡਡ। ਤੇ ਉਸ ਟਾਈਮ ਦੇ ਉੱਤੇ ਐਗਜ਼ੈਕਟਲੀ ਜੋ ਈਰਾਨ ਵਾਲੇ ਆ ਉਹ ਬਹਿਰੀਨ ਤੇ ਕੁਵੈਤ ਦੇ ਉੱਤੇ ਮਿਜ਼ਾਈਲ ਤੇ ਡਰੋਨਸ ਦੇ ਨਾਲ ਹਮਲਾ ਕਰ ਰਹੇ ਸੀ। ਜੀ ਕੁਵੈਤ ਦੇ ਵਿੱਚ ਇੱਕ ਜਣੇ ਦੀ ਮੌਤ ਹੋਈ ਆ, 60 ਜਣੇ ਦੇ ਕਰੀਬ ਫੱਟੜ ਹੋਏ ਆ। ਏਅਰਪੋਰਟ ਦੇ ਉੱਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਉਹਨਾਂ ਨੇ ਜਿਹੜੀ ਇੱਕ ਮਿਜ਼ਾਈਲ ਆ ਉਹ ਏਅਰਪੋਰਟ ਦੇ ਉੱਤੇ ਮਾਰੀ ਹੈਗੀ ਆ। ਸੋ ਇਹਦੇ 'ਚ ਸਾਰਾ ਕੁਝ ਉਹਨਾਂ ਨੇ ਇਹ ਦੱਸਿਆ ਵੀ ਕਿਉਂਕਿ ਅਮਰੀਕਾ ਬੇਸ ਯੂਜ਼ ਕਰ ਰਿਹਾ ਆ ਇਹਨਾਂ ਜੀ ਮੁਲਕਾਂ ਦੇ ਵਿੱਚ, ਤੇ ਅਸੀਂ ਉਹਦੇ ਅਗੇਂਸਟ ਜਾ ਰਹੇ ਹੈਗੇ ਆ। ਤੇ ਮਾਰਕੋ ਰੂਬੀਓ ਹੁਣੀ ਇਹ ਕਿਹਾ ਆ ਵੀ ਅਸੀਂ ਨੈਗੋਸ਼ੀਏਟ ਕਰ ਰਹੇ ਆ, ਵੀ ਟਰੰਪ ਐਡਮਿਨਿਸਟ੍ਰੇਸ਼ਨ ਨੈਗੋਸ਼ੀਏਟ ਕਰ ਰਿਹਾ ਹੈ ਇਰਾਨ ਦੇ ਨਾਲ, ਤਾਂ ਕਿ ਲੌਂਗ ਟਰਮ ਐਗਰੀਮੈਂਟ ਜਿਹੜਾ ਆ ਉਹ ਯੂਰੇਨੀਅਮ ਐਨਰਿਚਮੈਂਟ ਤੇ ਹੋ ਸਕੇ। ਪਰ ਦੂਸਰੇ ਪਾਸੇ ਇਹ ਚਾਹੇ ਹੁਣ ਸੀਜ਼ ਫਾਇਰ ਅਨਾਊਂਸ ਕੀਤਾ ਆ, ਪਰ ਜਿਹੜੀ ਆ ਬੰਬਾਰਡਮੈਂਟ ਇੱਕਦਮ ਹੋਈ ਆ ਜਿਹਦੇ ਵਿੱਚ ਦੋ ਮੁਲਕਾਂ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਆ ਤੇ ਇੱਕ ਜਾਣੇ ਦੀ ਜਾਨ ਵੀ ਜਿਹੜੀ ਚਲੇ ਗਈ ਹੈਗੀ ਆ। ਲੈਬਨੀਜ਼ ਬ੍ਰੌਡਕਾਸਟਰ ਐਲ ਮੈਦੀਨ ਨੂੰ ਇੱਕ ਇੰਟਰਵਿਊ ਦੇ ਦੌਰਾਨ ਜਿਹੜੇ ਇਰਾਨ ਦੇ ਫੋਰਨ ਮਿਨਿਸਟਰ ਅਵਾਸ ਅਰਗਾਚੀ ਆ, ਉਹਨਾਂ ਨੇ ਇਹ ਕਿਹਾ ਆ ਵੀ ਗੱਲਬਾਤ ਸਾਡੀ ਜ਼ਰੂਰ ਚੱਲ ਰਹੀ ਆ ਅਮਰੀਕਾ ਦੇ ਨਾਲ, ਪਰ ਕਿਸੇ ਤਰ੍ਹਾਂ ਦੀ ਜਿਹੜੀ ਪ੍ਰੋਗਰੈਸ ਨਹੀਂ ਹੋਈ ਹੈਗੀ, ਕੋਈ ਐਗਰੀਮੈਂਟ ਨਹੀਂ ਹੋਇਆ ਜਿਹਦੇ ਕਰਕੇ ਆਪਾਂ ਪਰਮਾਨੈਂਟ ਸੀਜ਼ ਫਾਇਰ ਕਰ ਸਕੀਏ। ਤੇ ਕਹਿੰਦੇ ਵੀ ਇਹ ਸਾਰਾ ਕੁਝ ਡਿਪੈਂਡ ਕਰੂਗਾ ਵੀ ਲੈਬਨਾਨ ਦੇ ਉੱਤੇ ਜੋ ਇਜ਼ਰਾਈਲ ਵਾਲੇ ਹਮਲੇ ਕਰਦੇ ਆ ਜਾਂ ਉਸ ਨੂੰ ਬੰਦ ਕਰ ਰਹੇ ਹੈਗੇ ਆ। ਸੋ ਇਹ ਇੱਕ ਪਾਸੇ ਗੱਲਬਾਤ ਚੱਲ ਰਹੀ ਆ, ਦੂਜੇ ਪਾਸੇ ਉਹਨਾਂ ਵੱਲੋਂ ਅਟੈਕ ਆ ਜੋ ਉਹ ਵੀ ਚੱਲ ਰਹੇ ਹੈਗੇ। ਜੀ ਬਿਲਕੁਲ। ਅਗਲੀ ਗੱਲ ਕਰਦੇ ਆਪਾਂ ਜੇਡ ਕੁਸ਼ਨਰ ਜਿਹੜੇ ਕਿ ਡੋਨਾਲਡ ਟਰੰਪ ਦੇ ਜਵਾਈ ਨੇ, ਉਹਨਾਂ ਦੇ ਨਾਲ ਜੁੜੀ ਕੰਪਨੀ ਦੇ ਜਿਹੜਾ ਵਿਕਾਸ ਪ੍ਰੋਜੈਕਟ ਆ, ਕੋਈ ਡਿਵੈਲਪਮੈਂਟ ਪ੍ਰੋਜੈਕਟ ਆ, ਉਹਦੇ ਵਿਰੋਧ ਦੇ ਵਿੱਚ ਅਲਬਾਨੀਆ ਦੇ ਹਜ਼ਾਰਾਂ ਲੋਕ ਜਿਹੜੇ ਨੇ ਉਹ ਤਿਰਾਨਾ ਦੀਆਂ ਸੜਕਾਂ ਦੇ ਉਤਰੇ ਨੇ। ਇਹ ਪ੍ਰੋਜੈਕਟ ਐਡਰੀਆਟਿਕ ਜਿਹੜਾ ਤੱਟ ਆ ਉਹਦੇ ਵਾਤਾਵਰਨ ਪੱਖੋਂ ਬਹੁਤ ਹੀ ਸੰਵੇਦਨਸ਼ੀਲ ਹਿੱਸੇ ਤੇ ਬਣਾਉਣ ਦੀ ਸਕੀਮ ਹੈ। ਅਲਬਾਨੀਆ ਦੇ ਟਾਪੂ ਅਤੇ ਵਸੋਜਾ ਨਾਰਤਾ ਸੁਰੱਖਿਅਤ ਇਲਾਕਿਆਂ ਦੇ ਵਿੱਚ ਇੱਕ ਅਣਐਲਾਨੀ ਅਣਵਿਕਸਿਤ ਜਿਹੜੀ ਸਾਹਲੀ ਪੱਟੀ ਤੇ ਉਹਦੇ ਤੇ 14 ਲੱਖ ਯੂਰੋ ਯਾਨੀ ਕਿ 16 ਲੱਖ ਡਾਲਰ ਦੀ ਲਾਗਤ ਵਾਲੇ ਇਸ ਰਿਜ਼ੋਰਟ ਦਾ ਜਿਹੜਾ ਨਿਰਮਾਣ ਉਹ ਕੁਸ਼ਨਰ ਦੀ ਨਿਵੇਸ਼ ਫਰਮ ਐਫਿਨਿਟੀ ਪਾਰਟਨਰਸ ਦੀ ਅਗਵਾਈ ਦੇ ਹੇਠ ਕੀਤਾ ਜਾ ਰਿਹਾ ਹੈ। ਇਹ ਜਲਗਾ ਜਿਹੜਾ ਫਲੈਮਿੰਗੋ ਆ ਉਹ ਕਈ ਸਮੁੰਦਰੀ ਜੀਵਾਂ ਦਾ ਘਰ ਦੱਸਿਆ ਜਾਂਦਾ ਤੇ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਵੀ ਇਸ ਦੇ ਨਾਲ ਕਈ 100 ਹੈਕਟੇਅਰ ਸਮੁੰਦਰੀ ਤੱਟਾਂ ਤੇ ਬੁਰਾ ਅਸਰ ਪਊਗਾ। ਦੂਜੇ ਪਾਸੇ ਪ੍ਰੋਜੈਕਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਜ਼ਿੰਮੇਵਾਰੀ ਦੇ ਨਾਲ ਕੰਮ ਨੂੰ ਅੱਗੇ ਵਧਾਉਣਗੇ। ਸਜ਼ਾਨ ਰੀਅਲ estate ਡਿਵੈਲਪਮੈਂਟ LCC ਦੇ ਚੇਅਰਮੈਨ ਹਾਸ਼ਰ ਅਬਹੇਸਤਰਾ ਨੇ ਇਹ ਗੱਲ ਕਹੀ ਆ ਕਿ ਸਾਡਾ ਜਿਹੜਾ ਧਿਆਨ ਆ ਉਹ ਇੱਧਰ ਆ ਤੇ ਵਾਤਾਵਰਨ ਦੇ ਸੁਧਾਰ ਦੇ ਲਈ ਜਾਂ ਫਿਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਜਾਂ ਸਥਾਨਕ ਭਾਈਚਾਰਿਆਂ ਦੇ ਲਈ ਲੰਮੇ ਸਮੇਂ ਦੀਆਂ ਕਦਰਾਂ ਕੀਮਤਾਂ ਸਿਰਜਣ ਤੇ ਆ। ਤੇ ਅਸੀਂ ਉਹ ਕਹਿੰਦੇ ਵੀ ਇਹ ਪ੍ਰੋਜੈਕਟ ਬਹੁਤ ਅਹਿਮ ਆ ਤੇ ਇਸ ਕਰਕੇ ਨਿਵੇਸ਼ ਵੀ ਹੋਊਗਾ ਤੇ ਅਸੀਂ ਨਿਰਪੱਖ ਰਹੀਏ ਤੇ ਕਿਸੇ ਵੀ ਸਥਿਤੀ ਦੇ ਵਿੱਚ ਸਾਡੇ ਸਿਰ ਅਜਿਹਾ ਕਲੰਕ ਨਾ ਲੱਗੇ ਜਿੱਥੇ ਅਸੀਂ ਇਹ ਲੋਕ ਸਾਨੂੰ ਕਹਿਣ ਵੀ ਅਸੀਂ ਅਜਿਹਾ ਦੇਸ਼ ਹਾਂ ਜਿੱਥੇ ਨਿਵੇਸ਼ਕਾਂ ਦੇ ਨਾਲ ਦੁਸ਼ਮਣੀ ਵਾਲਾ ਜਿਹੜਾ ਵਿਹਾਰ ਆ ਉਹ ਕੀਤਾ ਜਾਂਦਾ। ਦੂਜੇ ਪਾਸੇ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਇਸ ਪ੍ਰੋਜੈਕਟ ਦੇ ਨਾਲ ਇੱਥੇ ਜਿਹੜੇ ਸਮੁੰਦਰੀ ਜੀਵਾਂ ਦਾ ਜਿਹੜਾ ਰਹਿਣ ਬਸੇਰਾ ਉਹ ਤਾਂ ਪ੍ਰਭਾਵਿਤ ਹੋ ਗਿਆ ਹੀ ਹੋਊਗਾ, ਨਾਲ ਜਿਹੜਾ ਇੱਥੋਂ ਦਾ ਵਾਤਾਵਰਨ ਦਾ ਇੱਕ ਜਿਹੜਾ ਬੈਲੈਂਸ ਆ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਊਗਾ। ਦੂਜੇ ਪਾਸੇ ਜਿਹੜੀ ਇੱਕ ਟਰੰਪ ਦੀ ਬੇਟੀ ਆ ਉਹ ਇਸ ਟਾਈਮ ਭਾਰਤ ਦੇ ਦੌਰੇ ਤੇ ਅਡਾਨੀਆਂ ਦੇ ਵੱਲੋਂ ਉਸ ਨੂੰ ਚੰਗੀ ਜਿਹੜੀ ਖਾਤਰਦਾਰੀ ਆ ਉਹ ਕੀਤੀ ਜਾ ਰਹੀ ਹੈ। ਲੋਕ ਇਸ ਨੂੰ ਵੀ ਜਿਹੜੇ ਆ ਉਹ ਪੋਲਿਟਿਕਸ ਦੇ ਨਾਲ ਜੋੜ ਕੇ ਦੇਖ ਰਹੇ ਨੇ ਜੀ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਇੱਕ ਟੈਕਨੋਲੋਜੀ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋਏ ਬੰਦੇ ਨੇ 16 ਲੱਖ ਡਾਲਰ ਸੈਨ ਫਰਾਂਸਿਸਕੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਟੀਚਰਸ ਨੂੰ ਦਿੱਤੇ ਆ, ਜਿਹਦੇ ਕਰਕੇ 6000 ਤੋਂ ਵੱਧ ਜਿਹੜੇ ਟੀਚਰਸ ਆ ਉਹਨਾਂ ਨੂੰ 250 ਡਾਲਰ ਦਾ ਗਿਫਟ ਕਾਰਡ ਮਿਲੂਗਾ। ਸੋ ਇਹ ਡੋਨੇਸ਼ਨ ਸਪਾਰਕ ਸੈਨ ਫਰਾਂਸਿਸਕੋ ਪਬਲਿਕ ਸਕੂਲਸ ਵੱਲੋਂ ਅਨਾਉਂਸ ਕੀਤੀ ਗਈ ਹੈਗੀ ਆ। ਸੋ ਇਹ ਜੋ ਨਾਲੇ ਉਸ ਬੰਦੇ ਨੇ ਆਪਣਾ ਨਾਂ ਜਿਹੜਾ ਆ ਅਨੋਨੀਮਸ ਰੱਖਿਆ, ਕਹਿੰਦੇ ਵੀ ਮੈਂ ਆਪਣਾ ਨਾਂ ਨਹੀਂ ਅਨਾਉਂਸ ਕਰਨਾ, ਪਰ ਮੈਂ 16 ਲੱਖ ਡਾਲਰ ਇਹ ਟੀਚਰਸ ਨੂੰ ਦੇ ਰਿਹਾ ਆ ਤਾਂ ਕਿ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਆ ਉਹ ਬਹੁਤ ਜ਼ਿਆਦਾ ਆ, ਉਹਨਾਂ ਨੂੰ ਆਪਾਂ ਰਿਕੋਗਨਾਈਜ਼ ਕਰ ਸਕੀਏ ਟੀਚਰਸ ਨੂੰ, ਤੇ ਉਹਨਾਂ ਦਾ ਜਿਹੜੀ ਡੈਡੀਕੇਸ਼ਨ ਹੈ ਸਟੂਡੈਂਟਸ ਦੇ ਪ੍ਰਤੀ ਉਹਨੂੰ ਜਿਹੜਾ ਰਿਕੋਗਨਾਈਜ਼ ਕੀਤਾ ਜਾ ਸਕੇ। ਹਜ਼ਾਰਾਂ ਹੀ ਐਜੂਕੇਟਰਸ ਇਸ ਫੰਡਸ ਦਾ ਜਿਹੜਾ ਫਾਇਦਾ ਲੈਣਗੇ। 250 ਡਾਲਰ 6000 ਬੰਦੇ ਨੂੰ ਮਿਲੂਗਾ। ਸੋ ਇਹ ਤੋਂ ਬਾਅਦ ਟੀਚਰ ਯੂਨੀਅਨ ਨੇ ਇਸ ਦਾ ਜਿਹੜਾ ਆ
ਵੈਲਕਮ ਕੀਤਾ ਹੈਗਾ ਵੀ ਜਿਹੜੇ ਵੀ ਬੰਦੇ ਨੇ ਇਹ ਜਿਹੜੇ ਪੈਸੇ ਦਿੱਤੇ ਆ, ਉਹਨਾਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ। ਸੋ ਦੇਖੋ ਇਦਾਂ ਦੇ ਕਈ ਲੋਕ ਵੀ ਹੈਗੇ ਆ ਜੀ, ਜਿਹੜੇ ਬਿਲਕੁਲ। ਕਹਿੰਦੇ ਆ ਵੀ ਮੈਂ $16 ਲੱਖ ਦੇਣਾ, ਮੈਂ ਆਪਣਾ ਨਾਮ ਹੀ ਨਹੀਂ ਦੱਸਣਾ ਕਿਸੇ ਨੂੰ ਤੇ ਹੂੰ, ਦੇਣਾ ਵੀ ਟੀਚਰਸ ਨੂੰ ਆ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਟੀਚਰਸ ਦੀਆਂ ਤਨਖਾਹਾਂ ਕਿੰਨੀਆਂ ਕੁ ਹੁੰਦੀਆਂ ਆ। ਸਹੀ। ਜੋ ਰਿਸਪੈਕਟ ਜਿਨ੍ਹਾਂ ਮੁਲਕਾਂ 'ਚੋਂ ਆਪਾਂ ਆਏ ਆ ਟੀਚਰਸ ਪ੍ਰਤੀ, ਇੱਥੇ ਉਹ ਬੱਚੇ ਨਹੀਂ ਕਰਦੇ ਹੈਗੇ। ਸੋ ਉਹਨਾਂ ਦੀ ਜਿਹੜੀ ਜੌਬ ਆ ਕਾਫੀ ਹਾਰਡ ਆ। ਸੋ ਇਹ ਬਹੁਤ ਵਧੀਆ ਜਿਹੜਾ ਗਿਫਟ ਆ ਕਿਸੇ ਬੰਦੇ ਵੱਲੋਂ ਦਿੱਤਾ ਗਿਆ ਹੈਗਾ। ਲੰਘਦੇ ਨਹੀਂ ਹਰਜੋਤ ਸਿੰਘ ਜੀ, ਇੱਕ ਜਿਹੜਾ ਭਾਰਤੀ ਮੂਲ ਦਾ ਵੀ ਕੋਈ ਬੰਦਾ ਬਹੁਤ ਸਮਾਂ ਪਹਿਲਾਂ ਇੱਥੇ ਅਮਰੀਕਾ ਦੇ ਵਿੱਚ ਆਇਆ ਸੀਗਾ, ਉਸਨੇ ਵੀ ਕਰਜ਼ੇ ਮਾਫੀ ਦੇ ਵਿੱਚ ਇੱਕ ਬੜਾ ਵਧੀਆ ਕਦਮ ਚੁੱਕਿਆ ਸੀਗਾ। ਉਹਨੇ ਸਟੂਡੈਂਟਸ ਨੂੰ ਰਾਹਤ ਦਿੱਤੀ ਸੀਗੀ, ਉਹ ਵੀ ਖਬਰ ਜਿਹੜੀ ਹੈ ਖਾਸੀ ਚਰਚਿਤ ਹੋਈ ਸੀ। ਪਰ ਇਹ ਟੀਚਰ ਜਿਹੜੇ ਨੇ ਸਮਾਜ ਦੇ ਬਿਲਡਰ ਨੇ, ਸਮਾਜ ਨੂੰ ਬਣਾਉਂਦੇ ਨੇ, ਇਸ ਕਰਕੇ ਇਹਨਾਂ ਦੀ ਰਿਸਪੈਕਟ ਵੀ ਜ਼ਰੂਰੀ ਹੈ ਤੇ ਇਹਨਾਂ ਨੂੰ ਬਣਦਾ ਜਿਹੜਾ ਮਿਹਨਤਾਨਾ ਮਿਲੇ ਉਹ ਵੀ ਵਧੀਆ। ਅਮਰੀਕਾ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਅਜਿਹੀਆਂ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਲੋਕ ਪੜ੍ਹ ਲਿਖ ਕੇ ਚੰਗੀਆਂ ਜੌਬਸ ਤੇ ਲੱਗ ਕੇ ਚੰਗੇ ਕਾਰੋਬਾਰ ਵਿੱਢ ਕੇ ਫਿਰ ਬਾਅਦ ਦੇ ਵਿੱਚ ਆਪਣੀਆਂ ਯੂਨੀਵਰਸਿਟੀਆਂ ਨੂੰ, ਆਪਣੇ ਕਾਲਜਾਂ ਨੂੰ, ਆਪਣੇ ਸਕੂਲਾਂ ਨੂੰ, ਆਪਣੇ ਟੀਚਰਸ ਨੂੰ ਫਿਰ ਇਸ ਤਰ੍ਹਾਂ ਦੀ ਜਿਹੜੀ ਮਾਇਕ ਸਹਾਇਤਾ ਉਹ ਦਿੰਦੇ ਰਹਿੰਦੇ ਆ। ਅਗਲੀ ਜਿਹੜੀ ਖਬਰ ਆ ਉਹ ਮੈਕਸੀਕੋ ਦੇ 2 ਜਿਹੜੇ ਗਵਰਨਰ ਆ ਉਹਨਾਂ ਦੇ ਨਾਲ ਜੁੜੀ ਹੋਈ ਹੈ ਤੇ ਅਮਰੀਕਾ ਦੀ ਰਣਨੀਤੀ ਦੇ ਨਾਲ ਜੁੜੀ ਹੋਈ ਆ। ਅਮਰੀਕੀ ਅਧਿਕਾਰੀਆਂ ਨੇ ਕਹਿੰਦੇ ਮੈਕਸੀਕੋ ਦੇ 2 ਮੌਜੂਦਾ ਗਵਰਨਰ ਸਨੋਰਾ ਦੇ ਗਵਰਨਰ ਅਲਫੋਂਸੋ ਦੁਰਾਜ਼ੋ ਤੇ ਤਮੌਲੀਪਾਸ ਦੇ ਗਵਰਨਰ ਅਮੈਰਿਕੋ ਵਿਲਾਰੀਅਲ ਇਨਾਇਆ, ਇਹਨਾਂ ਦੇ ਜਿਹੜੇ ਅਮਰੀਕੀ ਵੀਜ਼ੇ ਉਹ ਚੁੱਪ-ਚਾਪ ਰੱਦ ਕਰ ਦਿੱਤੇ। ਅਸਲ ਦੇ ਵਿੱਚ ਅਮਰੀਕੀ ਰਣਨੀਤੀ ਦੇ ਵਿੱਚ ਇਹ ਬਦਲਾਅ ਤਾਂ ਆਇਆ ਕਿਉਂਕਿ ਕਾਰਟੇਲ ਜਿਹੜੇ ਨੇ ਉਹਨਾਂ ਦੇ ਨਾਲ ਇਹਨਾਂ ਨੇਤਾਵਾਂ ਦੀ ਜਿਹੜੀ ਗੰਢ ਧੁੱਪ ਹੋਣ ਬਾਰੇ ਪਤਾ ਲੱਗਾ ਸੀਗਾ ਤੇ ਹੁਣ ਕਹਿੰਦੇ ਵੀ ਉਹ ਜਦੋਂ ਇਹ ਚੁਣੇ ਹੋਏ ਬੰਦੇ ਨੇ ਜਿਹੜੇ ਸਭ ਤੋਂ ਪਾਵਰਫੁਲ ਸੀਟਸ ਦੇ ਉੱਤੇ ਬੈਠੇ ਨੇ ਤੇ ਉਹਨਾਂ ਦੇ ਨਾਲ ਜਦੋਂ ਉਹ ਸੰਪਰਕ ਬਣਾ ਲੈਂਦੇ ਨੇ ਤਾਂ ਫਿਰ ਜਿਹੜੀਆਂ ਸੂਚਨਾਵਾਂ ਨੇ ਉਹ ਲੀਕ ਹੋ ਜਾਂਦੀਆਂ ਨੇ। ਸੋ ਉਹ ਕਹਿੰਦੇ ਕਿ ਵੀਜ਼ਾ ਨਾ ਹੋਣ ਦੇ ਬਾਵਜੂਦ ਦੋਵੇਂ ਜਿਹੜੇ ਨੇ ਉਹ ਵਿਸ਼ੇਸ਼ ਪ੍ਰੋਗਰਾਮ ਹੈ ਜਿਹੜਾ ਇੱਕ ਸਿਗਨੀਫੀਕੈਂਟ ਪਬਲਿਕ ਬੈਨੀਫਿਟ ਪੈਰੋਲ ਜਿਹੜਾ ਉਹਦੇ ਤਹਿਤ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਰਹੇ ਨੇ ਤੇ ਅੱਜ ਜੋ ਕਿ ਆਮ ਤੌਰ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਮਦਦ ਕਰਨ ਵਾਲੇ ਗਵਾਹਾਂ ਦੇ ਲਈ ਹੁੰਦਾ, ਪਰ ਇਹ ਵੀ ਦੋਨੇ ਜਿਹੜੇ ਨੇ ਉਹ ਆਉਂਦੇ ਜਾਂਦੇ ਰਹੇ ਨੇ। ਅਲਫਾਂਸੋ ਦਰਾਜ਼ੋ ਜਿਹੜਾ ਕਿ ਸਨੋਰਾ ਦੇ ਗਵਰਨਰ ਨੇ ਉਹਨਾਂ ਦੇ ਬਾਰੇ ਇਹ ਗੱਲ ਆਈ ਹੈ ਕਿ ਉਹ ਸਾਬਕਾ ਸੁਰੱਖਿਆ ਮੰਤਰੀ ਰਹਿ ਚੁੱਕੇ ਨੇ ਮੈਕਸੀਕੋ ਦੇ ਤੇ ਸਨੋਰਾ ਰਾਜ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਅਮਰੀਕਾ ਦੇ ਵਿੱਚ ਜਿਹੜੀ ਨਸ਼ਿਆਂ ਦੀ ਤਸਕਰੀ ਹੁੰਦੀ ਆ ਉਹ ਸਨੋਰਾ ਉਹਦਾ ਜਿਹੜਾ ਮੁੱਖ ਰਸਤਾ ਮੰਨਿਆ ਜਾਂਦਾ ਹੈ। ਗਵਰਨਰ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵੀਜ਼ਾ ਰੱਦ ਨਹੀਂ ਹੋਇਆ, ਸਗੋਂ ਕਿਸੇ ਅਪਰਾਧਿਕ ਗਰੋਹ ਦੇ ਨਾਲ ਨਹੀਂ ਮਿਲੇ ਹੋਏ ਤੇ ਇਹ ਰਿਪੋਰਟ ਉਹਨਾਂ ਦੇ ਸਿਆਸੀ ਐਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਦੂਜੇ ਪਾਸੇ ਜਿਹੜਾ ਅਮੈਰਿਕੋ ਵਿਲਾਰੀਅਲ ਅਨਾਇਆ ਜਿਹੜੇ ਕਿ ਤਮੌਲੀਪਾਸ ਦੇ ਗਵਰਨਰ ਨੇ, ਇਹਨਾਂ ਦੇ ਖਿਲਾਫ ਇਹ ਹੈ ਕਿ ਇਹਨਾਂ ਨੇ ਜਿਹੜੀ ਤੇਲ ਦੀ ਗੈਰ ਕਾਨੂੰਨੀ ਤਸਕਰੀ ਹੈ ਜਿਹਨੂੰ ਮੈਕਸੀਕੋ ਦੇ ਵਿੱਚ ਤਸਕਰੀ ਮੰਨਿਆ ਜਾਂਦਾ ਤੇ ਉਹਦੇ ਨਾਲ ਇਹਦੇ ਜਿਹੜੇ ਲਿੰਕ ਨੇ ਉਹ ਹੁੰਦੇ ਨੇ ਤੇ ਇਹਨਾਂ ਨੇ ਕਿਹਾ ਵੀ ਮੇਰੇ ਸਿਰ ਜਿਹੜੇ ਲੱਗੇ ਨੇ ਉਹ ਦੋਸ਼ ਉਹ ਵੀ ਸਿਆਸਤ ਤੋਂ ਪ੍ਰੇਰਿਤ ਨੇ ਤੇ ਇਹ ਨਹੀਂ ਹੋ ਸਕਦਾ। ਦੂਜੇ ਪਾਸੇ ਜਿਹੜੀ ਮੈਕਸੀਕੋ ਦੀ ਰਾਸ਼ਟਰਪਤੀ ਹੈ ਕਲੌਡੀਆ ਸ਼ੇਨਬਾਉਮ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਜਿਹੜੀ ਜਾਂਚ ਚੱਲ ਰਹੀ ਹੈ ਉਹਦੀ ਨਿਖੇਧੀ ਕੀਤੀ ਉਹਨਾਂ ਨੇ ਕਿਹਾ ਵੀ ਇਹ ਮੈਕਸੀਕੋ ਦੇ ਜਿਹੜੇ ਅੰਦਰੂਨੀ ਮਾਮਲੇ ਨੇ ਉਹਨਾਂ ਦੇ ਵਿੱਚ ਅਮਰੀਕਾ ਦੀ ਦਖਲਅੰਦਾਜ਼ੀ ਆ ਤੇ ਦੇਸ਼ ਦੀ ਪ੍ਰਭੂਸੱਤਾ ਜਿਹੜੀ ਸੋਵਰਨਟੀ ਆ ਉਹਦੀ ਉਲੰਘਣਾ ਕਰਨ ਦੇ ਉਹਨਾਂ ਨੇ ਅਮਰੀਕਾ ਤੇ ਦੋਸ਼ ਲਾਏ ਨੇ। ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਅਮਰੀਕੀ ਨਿਆਂ ਵਿਭਾਗ ਨੇ ਸਿਨਾਲੋਆ ਦੇ ਜਿਹੜੇ ਗਵਰਨਰ ਨੇ ਰੂਬੇਨ ਰੋਚਾ ਮੋਇਆ, ਉਹਦੇ ਸਮੇਤ ਕਈ ਹੋਰ ਅਧਿਕਾਰੀਆਂ ਤੇ ਸਿਨਾਲੋਆ ਕਾਰਟੇਲ ਤੋਂ ਰਿਸ਼ਵਤ ਲੈਣ ਤੇ ਨਸ਼ਾ ਤਸਕਰੀ ਦੇ ਵਿੱਚ ਮਦਦ ਕਰਨ ਦੇ ਜਿਹੜੇ ਗੰਭੀਰ ਉਹ ਦੋਸ਼ ਲਾਏ ਸੀਗੇ। ਤੇ ਇਸ ਤੋਂ ਪਹਿਲਾਂ ਵੀ ਅਮਰੀਕਾ ਦੀਆਂ ਜਿਹੜੀਆਂ ਏਜੰਸੀਜ਼ ਨੇ, ਅਮਰੀਕਾ ਦੇ ਜਿਹੜੇ ਹਥਿਆਰਬੰਦ ਫੌਜਾਂ ਨੇ, ਉਹਨਾਂ ਦੇ ਇਹਨਾਂ ਕਾਰਟਲਸ ਦੇ ਨਾਲ ਆਮੋ ਸਾਹਮਣਾ ਹੁੰਦਾ ਰਹਿੰਦਾ। ਲੰਘੇ ਦਿਨੀ ਇੱਕ ਕੈਰੀਬੀਅਨ ਮੁਲਕ ਨੇ ਆਪਣੇ ਕਾਰਟਲਸ ਦੇ ਖਿਲਾਫ ਬਹੁਤ ਵੱਡੀ ਕਾਰਵਾਈ ਕੀਤੀ ਸੀਗੀ। ਉਸ ਸਬੰਧ ਵਿੱਚ ਵੀ ਬਾਅਦ ਦੇ ਵਿੱਚ ਇਹ ਜਾਣਕਾਰੀ ਬਾਹਰ ਨਿਕਲ ਕੇ ਆਈ ਕਿ ਉਹਦੇ ਵਿੱਚ ਅਮਰੀਕਾ ਦੀ ਜਿਹੜੀ ਇਨਪੁਟ ਆ ਉਹ ਸੀਗੀ ਤੇ ਅਮਰੀਕਾ ਦੀ ਇਨਪੁਟ ਦੇ ਆਧਾਰ ਤੇ ਫਿਰ ਉਹਨਾਂ ਨੇ ਕਾਰਟਲਸ ਦੇ ਖਿਲਾਫ ਕਾਰਵਾਈ ਕੀਤੀ ਸੀ। ਜੀ। ਕੈਲੀਫੋਰਨੀਆ ਦੇ ਵਿੱਚ ਜਿਹੜੇ ਕੱਲ ਇਲੈਕਸ਼ਨ ਹੋ ਕੇ ਹਟੀ ਆ, ਉਹਨਾਂ ਰੇਸਸ ਦੇ ਜਿਹੜੇ ਰਿਜ਼ਲਟਸ ਆ ਉਹ ਕਾਫੀ ਕਲੋਜ਼ ਹੈਗੇ ਆ। ਅਜੇ ਕਈ ਰੇਸਸ ਉਹ ਡਿਸਾਈਡ ਨਹੀਂ ਹੋਈਆਂ ਕਿਉਂਕਿ ਬਹੁਤੀਆਂ ਵੋਟਾਂ ਕਾਊਂਟ ਨਹੀਂ ਹੋਈਆਂ। ਹਾਵੀਅਰ ਬਸੇਰਾ ਡੈਮੋਕ੍ਰੇਟ ਤੇ ਸਟੀਵ ਹਿਲਟਨ ਜਿਹੜੇ ਰਿਪਬਲਿਕਨ ਹੈ ਲੀਡਿੰਗ ਗਵਰਨਰ ਰੇਸ ਦੇ ਵਿੱਚ ਹੈਗੇ ਆ। ਤੇ ਟੀਵੀ ਸਟਾਰ ਸਪੈਂਸਰ ਪ੍ਰੈਟ ਕਹਿੰਦੇ ਭਈ ਉਹ ਵੀ ਜਿਹੜੀ ਜਗ੍ਹਾ ਆ ਆਪਣੀ ਲਾਸ ਐਂਜਲਸ ਲੈ ਸਕਦਾ ਆ ਮੇਅਰ ਕੈਰਨ ਵੈਂਸ ਦੇ ਅਗੇਂਸਟ। ਉਹਦਾ ਜਿਹੜਾ ਮੁਕਾਬਲਾ ਨਵੰਬਰ ਮਹੀਨੇ ਦੇ ਵਿੱਚ ਹੋ ਸਕਦਾ ਹੈਗਾ ਆ। ਸੋ ਗਵਰਨਰ ਦੀ ਰੇਸ ਤਾਂ ਜਿਸ ਤਰ੍ਹਾਂ ਮੈਂ ਦੱਸੇ ਚੁੱਕਾ ਹਾਂ ਤੁਹਾਨੂੰ। ਇਸ ਤੋਂ ਬਿਨਾਂ ਹਜੇ ਕਹਿੰਦੇ ਲਾਸ ਐਂਜਲਸ, ਔਰੇਂਜ ਤੇ ਰਿਵਰਸਾਈਡ ਇਹ ਤਿੰਨੇ ਵੱਡੀਆਂ ਕਾਉਂਟੀਜ਼ ਆ। ਇੱਥੇ ਦੀਆਂ ਜਿਹੜੀਆਂ ਰਿਪੋਰਟਸ ਆ ਹਜੇ ਕਾਊਂਟ ਹੋਣੀਆਂ ਹੁਣ ਸ਼ੁਰੂ ਹੋਣੀਆਂ ਹੈਗੀਆਂ, ਮੇ ਬੀ ਅੱਜ ਜਾਂ ਕੱਲ੍ਹ ਤੱਕ। ਸੋ ਕਾਫੀ ਸਮਾਂ ਲੱਗਣਾ ਆ ਇਹ ਜਿੱਥੇ ਵੀ ਜਿਹੜੀਆਂ ਵੋਟਸ ਹੋ ਰਹੀਆਂ ਹੈਗੀਆਂ ਆ ਕਾਫੀ ਡਿਸਾਈਡਿੰਗ ਜਿਹੜੀਆਂ ਬਹੁਤ ਥਿਨ ਮਾਰਜਨ ਆ। ਸੋ ਕਈ ਦਿਨ ਜਿਹੜੇ ਆ ਉਹਦੇ ਤੇ ਲੱਗ ਸਕਦੇ ਹੈਗੇ ਆ। ਜਿਹੜਾ ਟੌਮ ਸਟੇਅਰ ਆ ਉਹਨੇ ਹਿਲਟਨ ਨੂੰ ਵੀ ਜਿਹੜਾ ਵਧਾਈਆਂ ਦਿੱਤੀਆਂ ਹੈਗੀਆਂ ਵੀ ਤੂੰ ਜਿੱਤਿਆ ਆ। ਈਵਨ ਐਰਿਕ ਸਵੈਲਵਲ ਵਰਗੇ ਬੰਦੇ ਜਿਹਦੇ ਤੇ ਬੀਬੀਆਂ ਨੇ ਚਾਰਜ ਲਾਏ ਸੀ, ਉਹ ਆਪਣੀ ਰੇਸ ਨੂੰ ਡ੍ਰੌਪ ਵੀ ਕਰ ਗਿਆ ਸੀ। ਉਹ ਵੀ 18,000
ਦੇ ਕਰੀਬ ਜਿਹੜੀਆਂ ਵੋਟਸ ਆ ਉਹ ਲੈ ਗਿਆ। ਕੈਲੀਫੋਰਨੀਆ ਦੀ ਇਸ ਵਾਰੀ ਦੀ ਗਵਰਨਰ ਦੀ ਰੇਸ ਦੇ ਵਿੱਚ ਇਹ ਸਭ ਤੋਂ ਜਿਹੜਾ ਕਹਿੰਦੇ ਮਹਿੰਗੀ ਰੇਸ ਆ। ਆਲਰੇਡੀ 315.8 ਮਿਲੀਅਨ ਡਾਲਰ ਟੀਵੀ, ਸਟ੍ਰੀਮਿੰਗ ਤੇ ਡਿਜੀਟਲ ਐਡਸ ਦੇ ਉੱਤੇ ਜਿਹੜੇ ਖਰਚ ਹੋ ਚੁੱਕੇ ਆ। ਹਜੇ ਹੁਣ ਮੇਜਰ ਜਿਹੜੀ ਆ ਇਲੈਕਸ਼ਨ ਆ ਉਹ ਨਵੰਬਰ ਮਹੀਨੇ ਦੇ ਵਿੱਚ ਆਣੀ ਹੈਗੀ ਆ। ਜੀ। ਅਗਲੀ ਜਿਹੜੀ ਖਬਰ ਆ ਉਹ ਨਿਊਪੋਰਟ ਬੀਚ ਤੋਂ ਆ ਰਹੀ ਹੈ, ਕੈਲੀਫੋਰਨੀਆ ਦੇ ਨਿਊਪੋਰਟ ਬੀਚ ਤੋਂ। ਇੱਥੇ ਇੱਕ ਜਿਹੜਾ ਬੰਦੇ ਨੂੰ ਅਰੈਸਟ ਕੀਤਾ ਗਿਆ ਅਧਿਕਾਰੀਆਂ ਵੱਲੋਂ, ਜਿਹਦੇ ਤੇ ਇਹ ਦੋਸ਼ ਲੱਗੇ ਨੇ ਵੀ ਉਹਨੇ ਜਿਹੜੀ ਆ US ਕੰਪਿਊਟਰ ਟੈਕਨੋਲੋਜੀ ਆ ਉਹ ਇਰਾਨੀਅਨ ਗਵਰਨਮੈਂਟ ਦੇ ਨਾਲ ਸਾਂਝੀ ਕੀਤੀ ਹੈ। ਸੋ ਦੱਸਿਆ ਜਾ ਰਿਹਾ ਹੈ ਕਿ ਇਹ ਤਰੀਕਾ ਗੈਰ ਕਾਨੂੰਨੀ ਸੀਗਾ ਤੇ ਇਰਾਨੀ ਸਰਕਾਰ ਨੂੰ ਟੈਕਨੋਲੋਜੀ ਵੇਚਣ ਦਾ ਇਹਦੇ ਤੇ ਦੋਸ਼ ਲੱਗਿਆ। ਗ੍ਰਿਫਤਾਰ ਕੀਤੇ ਗਏ ਜਿਹੜਾ ਬੰਦਾ ਉਹਦਾ ਨਾਮ ਜਮਸ਼ੀਦ ਘੋਮੀ ਦੱਸਿਆ ਗਿਆ ਤੇ ਇਹ 63 ਸਾਲਾਂ ਦਾ ਹੈ। ਇੱਕ ਈਰਾਨ ਆਧਾਰ ਟੈਕਨੋਲੋਜੀ ਕੰਪਨੀ ਦਾ CEO ਹੈ ਤੇ ਉਸਦੇ ਕੋਲ ਅਮਰੀਕਾ ਤੇ ਈਰਾਨ ਦੀ ਦੋਹਰੀ ਨਾਗਰਿਕਤਾ ਹੈ। ਇਹ ਕੈਲੀਫੋਰਨੀਆ ਦੇ ਔਰੇਂਜ ਕਾਉਂਟੀ ਨਿਊਪੋਰਟ ਬੀਚ ਦੇ ਵਿੱਚ ਇੱਕ $35 ਮਿਲੀਅਨ ਦੇ ਆਲੀਸ਼ਾਨ ਬੰਗਲੇ ਦੇ ਵਿੱਚ ਰਹਿੰਦਾ ਤੇ ਉਸ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ ਇਹ ਲੱਗੇ ਨੇ ਜਮਸ਼ੀਦ ਘੋਮੀ ਤੇ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰਕੇ ਇਰਾਨੀ ਗਾਹਕਾਂ ਨੂੰ ਕੰਪਿਊਟਰ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਨੈਟਵਰਕਿੰਗ, ਸੁਰੱਖਿਆ, ਐਨਕ੍ਰਿਪਸ਼ਨ ਉਪਕਰਨ ਵੇਚਣ ਦੇ ਦੋਸ਼ ਲੱਗੇ ਨੇ। ਸਭ ਤੋਂ ਗੰਭੀਰ ਦੋਸ਼ ਇਹ ਹੈ ਕਿ ਟੈਕਨੋਲੋਜੀ ਇਰਾਨੀ ਸ਼ਾਸਨ ਦੀ ਉਸ ਏਜੰਸੀ ਨੂੰ ਵੀ ਭੇਜੀ ਗਈ ਹੈ ਜੋ ਦੇਸ਼ ਦੀ ਫੌਜੀ ਅਤੇ ਪਰਮਾਣੂ ਪ੍ਰੋਗਰਾਮ ਦੇ ਲਈ ਜ਼ਿੰਮੇਵਾਰ ਹੈ। ਉਸ ਦੇ ਵਿਰੁੱਧ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਜ਼ ਐਕਟ ਦੀ ਉਲੰਘਣਾ ਕਰਨ ਦੀ ਜਿਹੜੀ ਸਾਜ਼ਿਸ਼ ਰਚਨ ਦੇ ਤਹਿਤ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ। ਜੇਕਰ ਅਟਾਰਨੀ ਦੀ ਜਿਹੜੀ ਸਟੇਟਮੈਂਟ ਆ ਉਹਦੇ ਤੇ ਗੌਰ ਕਰੀਏ ਤਾਂ ਅਮਰੀਕੀ ਅਟਾਰਨੀ ਦਫ਼ਤਰ ਦੇ ਬਿਆਨਾਂ ਦੇ ਮੁਤਾਬਕ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਸੈਂਟਾ ਇਹਨਾਂ ਦੀ ਅਦਾਲਤ ਦੇ ਵਿੱਚ ਪਹਿਲੀ ਪੇਸ਼ੀ ਦੇ ਲਈ ਲਿਜਾਇਆ ਜਾ ਰਿਹਾ ਤੇ ਇਹ ਮਾਮਲਾ ਅਜੇ ਸ਼ੁਰੂਆਤੀ ਜਾਂਚ ਦੇ ਪੜਾਅ ਤੇ ਹੋਰ ਜਾਣਕਾਰੀ ਆਉਣੀ ਹਲੇ ਬਾਕੀ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਬੰਦਾ CEO ਆ 63 ਸਾਲਾਂ ਦਾ ਇਹ ਬੰਦਾ ਤੇ ਇਹਦੇ ਉੱਤੇ ਦੋਸ਼ ਆ ਵੀ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਜ਼ ਐਕਟ ਦੀ ਇਹਨੇ ਉਲੰਘਣਾ ਕੀਤੀ ਹੈ ਤੇ ਇਸ ਬੰਦਾ ਨੇ ਜਿਹੜੀ ਰਿਹਾਇਸ਼ ਆ ਉਹ $35 ਮਿਲੀਅਨ ਦੇ ਆਲੀਸ਼ਾਨ ਬੰਗਲੇ ਦੇ ਵਿੱਚ ਇਹ ਬੰਦਾ ਰਹਿੰਦਾ ਤੇ ਜਿਹਨੂੰ ਹੁਣ ਦੋਸ਼ ਇਹ ਲੱਗੇ ਆ ਵੀ ਉਸ ਬੰਦੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਰਾਨੀ ਸਰਕਾਰ ਨੂੰ ਟੈਕਨੋਲੋਜੀ ਵੇਚੀ ਹੈ। ਜੀ। ਕੈਲੀਫੋਰਨੀਆ ਦੇ ਵਿੱਚ ਮੋਨਰੇ ਪਾਰਕ ਆ ਪਹਿਲਾ ਸ਼ਹਿਰ ਬਣ ਗਿਆ ਜਿੱਥੇ ਡਾਟਾ ਸੈਂਟਰ ਜਿਹੜਾ ਹੁਣ ਨਹੀਂ ਬਣੂਗਾ। ਪਰਮਾਨੈਂਟਲੀ ਉਸ ਨੂੰ ਜਿਹੜਾ ਬੈਨ ਕਰ ਦਿੱਤਾ ਗਿਆ ਹੈਗਾ ਆ। ਬਹੁਤ ਸਾਰੇ US ਦੇ ਜਿਹੜੇ ਸ਼ਹਿਰ ਆ, ਸਿਟੀ ਕਾਉਂਸਲਸ ਆ, ਉਹ ਮੋਰਾਟੋਰੀਅਮ ਜਿਹੜੇ ਆ ਪਾਸ ਕਰ ਰਹੇ ਆ। ਸੋ ਮੋਨਰੇ ਪਾਰਕ ਦੇ ਵਿੱਚ ਵੀ ਜਿਹੜੇ ਉੱਥੇ ਦੇ ਰੈਜ਼ੀਡੈਂਟਸ ਆ ਉਹਨਾਂ ਨੇ ਵੋਟ ਪਾਈ ਆ ਵੀ ਇਸ ਨੂੰ ਜਿਹੜਾ ਬੈਨ ਕੀਤਾ ਜਾਵੇ। ਸਾਡੇ ਵੀ ਜਿਹੜਾ ਡਾਟਾ ਸੈਂਟਰ ਉਹ ਨਹੀਂ ਲੱਗਣਾ ਚਾਹੀਦਾ ਹੈਗਾ। 86.3% 7000 ਦੇ ਕਰੀਬ ਜਿਹੜੀਆਂ ਵੋਟਾਂ ਕਾਊਂਟ ਹੋਈਆਂ ਉਹਦੇ ਵਿੱਚ 51% ਤੋਂ ਵੱਧ ਇਹ ਕਹਿ ਰਹੇ ਆ ਵੀ ਜਿਹੜਾ ਡਾਟਾ ਸੈਂਟਰ ਆ ਮੋਨਰੇ ਪਾਰਕ ਦੇ ਵਿੱਚ ਨਹੀਂ ਲੱਗਣਾ ਚਾਹੀਦਾ। ਜੀ। ਅਗਲੀ ਜਿਹੜੀ ਖਬਰ ਆ ਉਹ ਇਸ ਟਾਈਮ ਇਟਲੀ ਤੋਂ ਆ ਰਹੀ ਹੈ। ਬੜੀ ਮੰਦਭਾਗੀ ਖਬਰ ਆ ਤੇ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਕਹੀ ਜਾ ਸਕਦੀ ਆ। ਇਤਾਲਵੀ ਪੁਲਿਸ ਨੇ ਕਾਰ ਦੇ ਵਿੱਚ ਜਿਉਂਦੇ ਸੜੇ 4 ਪ੍ਰਵਾਸੀ ਮਜ਼ਦੂਰਾਂ ਦੇ ਖੇਤ ਮਜ਼ਦੂਰਾਂ ਦੇ ਮੌਤ ਦੇ ਮਾਮਲੇ ਦੇ ਵਿੱਚ ਹੁਣ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕਾਂ ਦੇ ਵਿੱਚੋਂ 3 ਅਫਗਾਨ ਤੇ 1 ਪਾਕਿਸਤਾਨੀ ਨਾਗਰਿਕ ਆ ਤੇ ਕਾਬੂ ਕੀਤੇ ਗਏ ਮੁਲਜ਼ਮ ਵੀ ਪਾਕਿਸਤਾਨੀ ਮੂਲ ਦੇ ਆ। ਪੁਲਿਸ ਤੇ ਨਿਊਜ਼ ਰਿਪੋਰਟ ਦੇ ਮੁਤਾਬਕ ਦਿਲ ਦਹਿਲਾਉਣ ਵਾਲਾ ਇਹ ਪੂਰਾ ਵਾਕਿਆ ਵੀਡੀਓ ਸਰਵੇਲੈਂਸ ਕੈਮਰਿਆਂ ਦੇ ਵਿੱਚ ਕੈਦ ਹੋ ਗਿਆ ਸੀ। RAI ਸਰਕਾਰੀ ਟੈਲੀਵਿਜ਼ਨ ਅਤੇ ਹੋਰ ਇਤਾਲਵੀ ਮੀਡੀਆ ਉੱਤੇ ਪ੍ਰਸਾਰਿਤ ਇਸ ਵੀਡੀਓ ਦੇ ਮੁਤਾਬਕ ਹਮਲਾਵਰਾਂ ਨੇ ਕਾਰ ਦੇ ਮਗਰਲੇ ਹਿੱਸੇ ਦੇ ਵਿੱਚ ਕੋਈ ਤਰਲ ਪਦਾਰਥ ਛਿੜਕ ਕੇ ਅੱਗ ਲਾ ਦਿੱਤੀ। ਇਹ ਕਾਰ ਦੱਖਣੀ ਕੈਲਾਬਰੀਆ ਇਲਾਕੇ ਦੇ ਕਿਸੌਂਜਾ ਨੇੜੇ ਅਮੈਂਡੋਲਾਰਾ ਦੇ ਗੈਸ ਸਟੇਸ਼ਨ ਦੇ ਪਾਰਕ ਤੇ ਸੀਗੀ ਤੇ ਪੁਲਿਸ ਨੇ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਤੇ RAI ਨੇ ਕਿਹਾ ਵੀ ਕਾਰ ਸਵਾਰ ਖੇਤ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਨੇੜਲੇ ਹਸਪਤਾਲ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਜਿਹੜਾ ਉਹ ਦਾਖਲ ਕਰਵਾਇਆ ਗਿਆ ਤੇ ਇਹ ਦਾਖਲ ਕਰਵਾਇਆ ਗਿਆ ਸੀਗਾ ਤੇ ਹੁਣ ਇਹ ਪਤਾ ਲੱਗਾ ਵੀ ਇਹਨਾਂ ਦੀ ਖੇਤ ਮਜ਼ਦੂਰਾਂ ਦੀ ਜਿਹੜੀ ਮੌਤ ਹੋ ਗਈ ਸੀਗੀ ਤੇ ਹੁਣ 4 ਜਣਿਆਂ ਦੀ ਇਹਨਾਂ ਦੀ ਗਿਣਤੀ ਸੀ ਤੇ ਹੁਣ 2 ਜਣਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਇਹ ਵੀ ਪਾਕਿਸਤਾਨੀ ਮੂਲ ਦੇ ਬੰਦੇ ਦੱਸੇ ਗਏ ਨੇ। ਜੀ। ਕੈਲੀਫੋਰਨੀਆ ਦੇ ਸ਼ਹਿਰ ਪੈਟਰੋਲੀਆ ਜੋ ਆ ਉਸ ਏਰੀਏ ਦੇ ਵਿੱਚ ਅੱਜ 5.1 ਦਾ ਭੂਚਾਲ ਆਇਆ ਜਿਹਦੇ ਨਾਲ ਨਾਰਥਰਨ ਕੋਸਟ ਜੋ ਹੈਗਾ ਆ ਉਹ ਕਾਫੀ ਹਿੱਲਿਆ। ਇਹ ਅੱਜ ਸਵੇਰੇ 5:45 ਤੇ ਆਇਆ ਸੀ 40 ਮੀਲ ਵੈਸਟ ਆਫ ਪੈਟਰੋਲੀਆ ਜੋ ਹੰਬਲਡ ਕਾਉਂਟੀ ਦੇ ਵਿੱਚ ਹੈਗਾ। US ਜਿਓਲੋਜੀਕਲ ਸਰਵੇ ਜੋ ਆ ਉਹਨਾਂ ਦੇ ਮੁਤਾਬਕ। ਜੀ। ਤੇ ਉਸ ਤੋਂ ਬਾਅਦ ਛੋਟੇ ਹੋਰ ਭੂਚਾਲ ਵੀ ਕਈ ਜਿਹੜੇ ਆ ਉਹ ਫੀਲ ਕੀਤੇ ਗਏ ਹੈਗੇ ਆ। ਕੈਲੀਫੋਰਨੀਆ ਗਵਰਨਰ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦਾ ਵੀ ਕਿਸੇ ਦਾ ਡੈਮੇਜ ਸੱਟਾਂ ਨਹੀਂ ਲੱਗੀਆਂ ਤੇ ਸਾਰੇ ਜਿਹੜੇ ਆ ਉਹ ਠੀਕ ਠਾਕ ਰਹੇ ਹੈਗੇ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ ਆਪਣਾ ਖਬਰਾਂ ਦਾ ਸਮਾਂ ਸਮਾਪਤੀ ਵਾਲਾ ਜੀ। ਜਾਂਦੇ ਸਟਾਕ ਤੇ ਜਿਹੜਾ ਕਰੰਸੀ ਰੇਟ ਉਹਦੇ ਬਾਰੇ ਜਾਣਕਾਰੀ ਦਿੰਦੇ ਚਲੇ ਗਏ ਜੀ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਇਰਾਨ ਜੰਗ ਨੂੰ ਲੈ ਕੇ ਹਜੇ ਤੱਕ ਕੋਈ ਵੀ ਕਲੀਅਰ ਇੰਡੀਕੇਸ਼ਨ ਨਹੀਂ ਆ ਰਹੀ। ਇੱਕ ਦਿਨ ਗੱਲ ਹੁੰਦੀ ਆ ਵੀ ਸਮਝੌਤਾ ਹੋ ਰਿਹਾ, ਦੂਜੇ ਦਿਨ ਗੱਲ ਹੁੰਦੀ ਆ ਵੀ ਉਹਨਾਂ ਨੇ ਅਟੈਕ ਕਰ ਦਿੱਤਾ ਜਾਂ ਆਪਾਂ ਅਟੈਕ ਕਰ ਦਿੱਤਾ।
ਸੋ ਉਹਨੂੰ ਦੇਖਦੇ ਹੋਏ ਜਿਹੜੀ ਸਟਾਕ ਮਾਰਕੀਟ ਆ ਉਹ ਵੀ ਕਾਫੀ ਸ਼ੇਕੀ ਗਰਾਊਂਡ ਤੇ ਆ। ਅੱਜ ਡਾਓ ਜੋਨ ਇੰਡਸਟਰੀਅਲ ਡਾਊਨ ਗਿਆ 1.21%, ਕਲੋਜ਼ ਹੋਇਆ 50,687.07 ਦੇ ਉੱਤੇ। S&P ਇੰਡੈਕਸ ਜਿਹੜਾ 500 ਆ ਉਹ ਡਾਊਨ ਗਿਆ 0.74%, ਕਲੋਜ਼ ਹੋਇਆ 7,553.68 ਦੇ ਉੱਤੇ। ਨੈਸਡੈਕ ਜਿਹੜਾ ਆ ਉਹ ਡਾਊਨ ਗਿਆ 0.89% ਤੇ ਕਲੋਜ਼ ਹੋਇਆ 26,853.98 ਦੇ ਉੱਤੇ। ਜਿਸ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 39 ਸੈਂਟ ਦੇ ਬਰਾਬਰ, ਇੰਡੀਆ ਦੇ 96 ਰੁਪਏ ਤੇ 16 ਪੈਸੇ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ ਤੇ 45 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA।